अस्सलाम वालेकुम नाज़रीन, मैं सरदार कमाल तो तुसी देख रहे हो सरदार कमाल ऑफिशियल चैनल। अज जिस फनकार नाल मैं तुहाडी मुलाकात करवा रहा उन्होंने नाम के नाल लगता है 2 नंबर, मगर वो 2 नंबर रहे, बंदा 1 नंबर है। आओ तुहाडी मुलाकात करवाने जनाब गोशी टू साहब नाल। अस्सलाम वालेकुम जी, वालेकुम अस्सलाम। सब तो पहले मैं पूछे कि तुसी अपने नाम के नाल 2 नंबर क्यों लाया? बंदे तुसी जैनवन हो, 1 नंबर बंदे हो, तो 2 सुन के तो लोग इतबार करना छड़ देंगे ने। नहीं इतबार करना चाहते हैं। ਇੱਥੇ ਆਬਦ ਖਾਨ ਸਾਹਿਬ ਅੱਲਾ ਜਲਸੀ ਕਰੇ। ਉਹਨਾਂ ਦੇ ਜਦੋਂ ਸ਼ਾਗਿਰਦ ਪਏ ਔਰ ਉਦੋਂ ਗੋਸ਼ੀ ਖਾਨ ਲਿਖਿਆ ਜਾਂਦਾ ਹੁੰਦਾ ਸੀ। ਅੱਛਾ ਜੀ। ਤੇ ਗੋਸ਼ੀ ਖਾਨ ਸਾਹਿਬ ਸਾਡੇ ਵੱਡੇ ਲਾਹੌਰ ਹੁੰਦੇ ਸਨ। ਹੁਣ ਵੀ ਮਾਸ਼ਾਅੱਲਾ ਹੈ ਨੇ, ਬੜੇ ਅੱਛੇ ਐਕਟਰ ਨੇ। ਔਰ ਜਦੋਂ ਮੈਂ ਫਿਰ ਤੁਹਾਡੇ ਕੋਲ ਗਿਆ ਫਿਰ ਲਾਹੌਰ ਤੇ ਸਗੀ ਸਾਹਿਬ ਨੇ ਕਿਹਾ ਜੀ ਤੁਸੀਂ ਗੋਸ਼ੀ 2 ਕਰ ਲਓ। ਅੱਛਾ ਜੀ। ਮੈਂ ਉਹਨੂੰ ਸਿੰਪਲ ਸਮਝਿਆ, ਕੋਈ ਐਸੀ ਗੱਲ ਨਹੀਂ। ਯਾਨੀ ਤੁਹਾਨੂੰ 2 ਨੰਬਰ ਕਰਨ ਚ ਸਹੀ ਸਰਵਰ ਸਾਹਿਬ ਦਾ ਆਤੇ ਨਹੀਂ ਐਜ਼ ਏ ਨਾਮ ਦੇ यानी कि 2 उन्होंने नाम रखा ना, 2 का मतलब 2 ही होता है। जी जी। अच्छा, कोई सब आवाम बड़ी परेशान है, उन्होंने ये नहीं पता लग रहा तुसी किस इलाके दे हो। ठीक है जी। अज तुसी अपना इलाका दसो कि तुसी कित्थे पैदाइश हुई तुहाडी। कोई तुहानू कही जा रहा है कि तुसी मजोदाड़ दे हो, कोई तुहानू हड़प्पे दा कही जा रहा है, कोई कह रहे कि मम्मी है। मैं कहती नहीं मम्मी नहीं है, कहते जिन्हें मोहम्मद बिन कासिम की जुत्ती चुकी सी तो पत्थर हो गया सी। मैं कहा नहीं यार, चंगे भले फनकार ने, ते तुसी दसो ना तुहाडा कल कित्थे ना है? जी मेरा तलक गुजरांवाला। देखो ये गल भी ऑडियंस साडी नहीं मनेगी कि तुहाडा तलक गुजरांवाले। गुजरांवाले च तुहाडे नालों तगड़ा नौ कटना ने नेरना होंदा है। एडा कमजोर बंदा गुजरांवाले किसी ने देखिया ही नहीं। देखो पिछ भलवानां दे विच इहो ਜਿਹੇ ਬੰਦੇ ਵੀ ਹੁੰਦੇ ਨੇ। अच्छा यानी ਤੁਸੀਂ ਇਹ ਜੀ ਸਮਝੋਗੇ ਜੀ ਭਲਵਾਨਾਂ ਦੇ भलवानां दे बिल्कुल विच हुंदे ने फिर इहो बंदे। अच्छा जी गुजरांवाला और ਜਿਹੜਾ ਸਾਡਾ ਗਾਂव ਹੈ ਪਿੰਡ ਹੈ अच्छा ਉਹ ਅਬਦਾਲ ਹੈ। ਨੰਦੀਪੁਰ ਦੇ ਨਾਲ ਜਿੱਥੇ ਪ੍ਰੋਜੈਕਟ ਸ਼ੁਰੂ ਹੋਇਆ ਉਹਦੇ ਨਾਲ ਅਬਦਾਲ ਹੈ। वाह वाह। ਤੇ ਉਸ ਪਿੰਡ ਤੋਂ ਬਿਲੋਂਗ ਕਰਨਾ ਔਰ ਉਸ ਤੋਂ ਬਾਅਦ ਫਿਰ ਆਸਤਾ ਆਸਤਾ ਵਾਲਾ ਸਭ ਦਾ ਕੰਮ ਸੀ ਇੱਥੇ। नहीं तुहाडा तो माशाअल्लाह बड़ा मजहबी घराना तलक सी, ते फिर अचानक किस तरह तुसी इस पासे किवें आए? किन्ने तुहानू डिट्रैक्ट कीता कि यार ये भी दुनिया इधर जाना चाहिए? वो की होया? ਇਹ ਸਾਰਾ ਗੱਲ ਸਹੀ ਪੁੱਛਦੇ ਹੋ ਨਾ ਸਰਦਾਰ ਸਾਹਿਬ जी ਇਹ सही दसना ਜੀ ਜੀ ਬਿਲਕੁਲ ਝੂਠ ਬੋਲਣਾ। ਖਾਲਦ ਅਬਾਸ ਡਾਕਟਰ ਸਾਹਿਬ ਦਾ ਪਰਚੀ ਡਰਾਮਾ ਚੱਲਦਾ ਹੁੰਦਾ ਸੀ ਇੱਥੋਂ 28 27 ਸਾਲ ਪਹਿਲੇ। पीए की पर्ची। ਜੀ ਜੀ ਪੀਏ जी जी। ਔਰ ਉਹਦੇ ਨਾਲ ਤੁਹਾਨੂੰ ਦੇਖਣਾ ਥੀਏਟਰ ਦੇ ਉੱਤੇ ਜਾ ਕੇ ਡਰਾਮੇ ਦੇਖਣੇ ਸ਼ੌਕ ਪੈ ਗਿਆ। ਔਰ ਫਿਰ ਇਸ ਚੀਜ਼ ਨੂੰ ਮੈਂ ਕਿਹਾ ਯਾਰ ਮੈਂ ਵੀ ਫਨਕਾਰ ਬਣ ਸਕਦਾ ਕਿ ਨਹੀਂ ਬਣ ਸਕਦਾ। ਫਿਰ ਜਦੋਂ ਤੁਹਾਡੇ ਵਰਗੇ ਲੈਜੈਂਡ ਲੋਕਾਂ ਨਾਲ ਜਾ ਕੇ ਵੇਖਿਆ, ਅਲਮਰਾ ਤੁਹਾਡੇ ਕਿੰਨੇ ਡਰਾਮੇ ਵੇਖੇ, ਆਬਦ ਖਾਨ ਸਾਹਿਬ ਨਾਲ ਮਸਤਾਨਾ ਸਾਹਿਬ ਦੇ, ਬੱਬੂ ਸਾਹਿਬ ਦੇ ਅੱਲਾ ਜਨਸੀਬ ਕਰੇ, ਔਰ ਜਿਤਨੇ तमाम ਵੱਡੇ ਐਕਟਰ ਨੇ ਜਾ ਕੇ ਡਰਾਮਾ ਦੇਖਣਾ। ਔਰ ਤੁਹਾਡੇ ਡਰਾਮੇ ਦੇਖ ਦੇਖ ਕੇ ਸਾਨੂੰ ਸ਼ੌਕ ਪੈ ਗਿਆ। ਔਰ ਫਿਰ ਉਹ ਅੱਲਾਹ ਤਾਲਾ ਦੀ ਜ਼ਾਤ ਨੂੰ ਸੁਣਦੇ। नहीं मैं पूछ रहा कि तुहानू इधर ले आया कौन है? तुसी बंदा किसी जगह ते आंदा है, ਉਹਦਾ ਕੋਈ ਨਾ ਕੋਈ ਰੈਂਪਰ ਹੁੰਦਾ ਹੈ, ਉਹ ਕੋਈ ਨਾਲ ਲੈ ਕੇ ਆਂਦਾ ਹੈ, ਉਹ ਬੰਦਾ ਕੌਣ ਹੈ ਜਿਹੜਾ ਤੁਹਾਨੂੰ ਇਸ ਪਾਸੇ ਲੈ ਕੇ ਆਇਆ? ਜੀ ਮੈਂ ਜਦੋਂ ਆਬਦ ਖਾਨ ਸਾਹਿਬ ਦਾ ਸ਼ਾਗਿਰਦ ਪਿਆ ਵਾਲਾ। ਅੱਛਾ, ਸ਼ਾਗਿਰਦ ਤੁਸੀਂ ਆਬਦ ਖਾਨ ਸਾਹਿਬ? ਜੀ 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 ਠੀਕ ਹੈ। ਹਾਂਜੀ ਹਾਂਜੀ। ਉਹ ਫਿਰ ਇੱਥੇ ਰੌਕਸੀ ਥੀਏਟਰ ਦੇ ਉੱਤੇ ਇੱਕ ਡਰਾਮਾ ਹੋ ਰਿਹਾ ਸੀ ਆਦਤ ਤੋਂ ਮਜਬੂਰ। ਅੱਛਾ। ਉਹਦੇ 'ਚ ਮੈਂ ਸ਼ਾਗਿਰਦ ਪਿਆ ਤੇ ਮੈਂ ਖਾਲੀ ਤਾੜੀ ਮਾਰ ਰਿਹਾ ਹੁੰਦਾ ਸੀ। ਹਾਂ। ਯਾਨੀ ਕਿ ਮੈਂ 15 ਦਿਨ ਉਹਦੇ 'ਚ ਤਾੜੀ ਮਾਰੀ ਹੈ। ਉਹ 15 ਦਿਨ ਲੰਘੇ, ਉਹ ਫਿਰ 15 ਦਿਨ ਫਿਰ ਤਾੜੀ ਮਾਰੀ। ਠੀਕ ਹੋ। ਉਹ ਅਲੀਆਂ ਹੋਈਆਂ ਸਨ, ਉਦੋਂ ਸੌਂਗ ਨਹੀਂ ਸਨ ਹੁੰਦੇ, ਗਾਣੇ ਨਹੀਂ ਸਨ ਹੁੰਦੇ। ਸਹੀ। ਤੇ ਕਾਮੇਡੀ ਹੋਣੀ ਤੇ ਇੰਨਾ ਮਜ਼ਾ ਆਉਣਾ। ਔਰ ਫਿਰ ਇਹ ਖਾਸ ਪੈਦਾ ਹੋਣੀ ਕਿ ਯਾਰ ਹਸਾਨਾ ਕਿਸੇ ਨੂੰ। ਉਹ ਫਿਰ ਆਬਦ ਖਾਨ ਸਾਹਿਬ ਨੇ ਇੱਥੇ ਮੈਨੂੰ ਇੰਟਰੋਡਕਸ਼ਨ ਕਰਵਾਈ। ਉਸ ਤੋਂ ਬਾਅਦ ਫਿਰ ਬਾਬਾ ਸ਼ਾਹਿਦ ਜਾਤ ਸਾਹਿਬ ਜੀ ਜੋ ਕਿ ਸਾਡੇ ਰੈਪਰ ਨੇ ਔਰ ਬੜੇ ਅੱਛੇ ਰਾਈਟਰ, ਬੜੇ ਅੱਛੇ ਡਾਇਰੈਕਟਰ, ਉਹਨਾਂ ਦੀ ਜਿਹੜੇ ਸਾਇਆ ਉਹਨਾਂ ਦਾ ਮੈਂ ਡਰਾਮਾ ਕੀਤਾ ਸੀ ਇੱਥੇ ਲੜਕਾ ਨੈਣ ਕੁਆਰੇ। ਅੱਛਾ ਜੀ। ਔਰ ਉਹਦੇ 'ਚ ਰੂਬੀ ਅਨਮ ਸਾਹਿਬਾ, ਇਨਾਮ ਖਾਨ ਸਾਹਿਬ, ਜ਼ਾਰਾ ਅਕਬਰ ਸਾਹਿਬਾ, ਜ਼ੁਬੈਰ ਸਾਹਿਬ, ਯਾਨੀ ਬਹੁਤ ਬਿਗ ਟੀਮ ਸੀ ਉਹਦੇ 'ਚ। ਅਸੀਂ ਤਾਂ ਬਿਲਕੁਲ ਉਮਰ ਵੀ ਕੁਛ ਨਹੀਂ, ਲੇਕਿਨ ਉਹਨਾਂ ਕੋਲ ਬਹੁਤ ਜ਼ਿਆਦਾ ਸਿੱਖਿਆ। ਔਰ ਉਹ ਡਰਾਮਾ ਹਕੀਮ ਦਾ ਰੋਲ ਕੀਤਾ, ਹਕੀਮ ਅਸ਼ਮਦ ਅਲੀ ਖਾਨ ਦਾ। ਉਹ ਬੜਾ ਅੱਛਾ ਹੋਇਆ, ਲੋਕਾਂ ਨੇ ਇੰਪਰੂਵ ਕੀਤਾ ਕਿ ਅੱਛਾ ਕਰ ਰਿਹਾ। ਉਸ ਤੋਂ ਬਾਅਦ ਫਿਰ ਅਸੀਂ ਤੁਹਾਡੇ ਕੋਲ ਤੇ ਲਾਹੌਰ ਚਲੇ ਗਏ। ਔਰ ਨਹੀਂ, ਲਾਹੌਰ 'ਚ ਤੁਸੀਂ ਕਿਉਂ ਬੜੇ ਰੌਲੇ ਪਏ ਨੇ ਜਦੋਂ ਤਮਾਸੀਬ 'ਚ ਜਾ ਕੇ ਪਹਿਲਾ ਡਰਾਮਾ ਕੀਤਾ ਹੈ? ਜੀ ਜੀ ਜੀ। ਤੇ ਬੜੀ ਬੜੀ ਦੂਰ ਤੱਕ ਤੁਹਾਡੀ ਧੂਮਾਂ ਪੈ ਗਈ, ਫਿਰ ਤੁਹਾਡੇ ਪਿੱਛੇ ਪ੍ਰੋਡਿਊਸਰ ਵੀ ਪੈ ਗਏ। ਹਾਂ ਜੀ। ਫਿਰ ਤੁਹਾਨੂੰ ਪ੍ਰੋਡਿਊਸਰ ਨੇ ਪੈਸੇ ਦਿੱਤੇ। ਜੀ ਜੀ। ਫਿਰ ਮੇਰੇ ਸਾਹਮਣੇ ਪ੍ਰੋਡਿਊਸਰ ਨੇ ਵਾਪਸ ਵੀ ਲਏ। ਹਾਂਜੀ ਹਾਂਜੀ। ਜ਼ਾਹਰ ਜੀ ਜੀ ਸਰਦਾਰ ਸਾਹਿਬ ਜਦੋਂ ਪੈਸੇ ਕਿਸੇ ਨੂੰ ਦੇਣੇ ਉਹਨੂੰ ਲੈਣੇ ਤੇ ਹੈ ਲੈਣੇ ਵੀ ਦੇਣੇ ਵੀ ਪੈਂਦੇ ਨੇ। ਹਾਂ, ਜਦੋਂ ਉਹਦੀ ਜ਼ਿੰਦਗੀ 'ਚ ਦੇ ਦੇਣੇ ਚਾਹੀਦੇ ਨੇ, ਬੰਦੇ ਦੀ ਸੋਚ ਹੋਣੀ ਚਾਹੀਦੀ। ਅੱਛੀ ਗੱਲ ਹੈ। ਤੁਸੀਂ ਜਦੋਂ ਲਾਹੌਰ ਗਏ ਹੋ ਤੇ ਤੁਹਾਨੂੰ ਫਸਟ ਟਾਈਮ ਤਮਾਸੀਲ 'ਚ ਕੌਣ ਲੈ ਗਿਆ? ਜੀ ਰੂਬੀ ਅਨਮ ਸਾਹਿਬਾ। ਅੱਛਾ ਜੀ। ਬਿਲਾਲ ਚੌਧਰੀ। ਅੱਛਾ ਜੀ। ਔਰ ਇਹ ਲੋਕ ਸਨ ਜਿਨ੍ਹਾਂ ਨੇ ਅੱਗੇ ਜਾ ਕੇ
ਗੱਲ ਕੀਤੀ ਔਰ ਫਸਟ ਜਿਹੜਾ ਹੈ ਬਿੱਲੂ ਭੱਟ ਸਾਹਿਬ ਨਾਲ ਅੱਲਾ ਜਨ ਕਰੇ ਬੜੇ ਅੱਛੇ ਬੜੇ ਬੜੇ ਪਿਆਰੇ। ਬੜੇ ਨਫੀਸ ਆਦਮੀ ਅੱਲਾ ਦੇ ਜਗ੍ਹਾ ਦੇ। ਔਰ ਉਹਨਾਂ ਕੋਲ ਜਾ ਕੇ ਮੈਨੂੰ ਉਹਨਾਂ ਨੇ ਬੁੱਕ ਕਰਵਾਇਆ ਔਰ ਉਸ ਤੋਂ ਫਸਟ ਟਾਈਮ ਫਿਰ ਮੈਂ ਤਮਾਸ਼ੇ ਫਿਰ ਤੁਹਾਡੇ ਨਾਲ ਹੀ ਖੇਲ ਕੀਤੇ ਨੇ। ਨਹੀਂ ਬੜਾ ਕੰਮ ਕੀਤਾ ਜੀ ਤੁਸੀਂ, ਅਸੀਂ ਬਲਕਿ ਤੁਹਾਡੇ ਨਾਲ ਕੰਮ ਕੀਤਾ ਹੈ। ਅੱਛਾ ਤੁਸੀਂ ਬੰਦਾ ਹੁੰਦਾ ਨਾ ਬੰਦਾ ਮੁਤਾਸਰ ਹੋ ਕਹਿੰਦਾ ਕਿ ਜਿਸ ਤਰ੍ਹਾਂ ਕਿਸੇ ਦਾ ਕੋਈ ਹੁੰਦਾ ਹੈ ਵੇਖਣ ਵਾਲਾ ਕਿ ਮੈਨੂੰ ਮਸਤਾਨਾ ਸਾਹਿਬ ਅੱਛੇ ਲੱਗਦੇ ਸਨ, ਮੁਨੱਵਰ ਸ਼ਰੀਫ ਸਾਹਿਬ ਅੱਛੇ ਲੱਗਦੇ ਸਨ, ਸੁਹੇਲ ਅਹਿਮਦ ਸਾਹਿਬ ਅੱਛੇ ਲੱਗਦੇ ਸਨ, ਤੁਹਾਨੂੰ ਇਸ ਫੀਲਡ 'ਚ ਆਉਣ ਤੋਂ ਪਹਿਲੇ ਕੌਣ ਅੱਛਾ ਲੱਗਦਾ ਸੀ? ਅਗਰ ਮੇਰੇ ਦਿਲ ਦੀ ਗੱਲ ਪੁੱਛਦੇ ਨਾ ਸਰਦਾਰ ਸਾਹਿਬ ਤਾਂ ਮੈਂ ਸੱਚੀ ਗੱਲ ਦੱਸਾਂ, ਅੱਲਾਹ ਤਾਲਾ ਨੇ ਹਰ ਇਨਸਾਨ ਨੂੰ ਵੱਖਰੀ ਵੱਖਰੀ ਸੋਚ ਦਿੱਤੀ ਔਰ ਜਿਹੜੀ ਮੇਰੀ ਸੋਚ ਸੀ ਨਾ, ਮੇਰਾ ਇੱਕ ਮਜ਼ਹਬੀ ਘਰਾਣੇ ਨਾਲ ਤਲਕ, ਉਸ ਤੋਂ ਬਾਅਦ ਫਿਰ ਹੁਣ ਤੱਕ ਵੀ ਨਮਾਜ਼ ਪੜ੍ਹੀ ਹੈ ਘਰ ਅਲਹਮਦੁਲਿਲਾ, ਕੋਈ ਟੀਵੀ ਨਹੀਂ। ਅਲਹਮਦੁਲਿਲਾ ਦਾ ਮਤਲਬ ਇਹ ਨਹੀਂ ਕਿ ਫਨਕਾਰ ਨਮਾਜ਼ ਨਹੀਂ ਪੜ੍ਹਦੇ, ਫਨਕਾਰ ਨਮਾਜ਼ ਵੀ ਪੜ੍ਹਦੇ ਨੇ, ਹੱਜ ਵੀ ਕਰਦੇ ਨੇ, ਮਜ਼ਹਬੀ ਘਰਾਣਾ ਉਹ ਸਾਰੇ ਮਤਲਬ ਜਿਹੜਾ ਫਨਕਾਰ ਹੋ ਜਾਂਦਾ ਤਾਂ ਮਤਲਬ ਕੋਈ ਨਮਾਜ਼ ਨਹੀਂ ਪੜ੍ਹਦਾ। ਨਹੀਂ ਇਹ ਗੱਲ ਨਾਲ ਲੈ ਕੇ ਚੱਲਣਾ। ਹਰ ਥੀਏਟਰ 'ਚ ਮਸਜਿਦ ਹੈ, ਮੈਂ ਆਪਣੇ ਦੋਸਤਾਂ ਨੂੰ ਦੱਸਣਾ ਚਾਹਾਂਗਾ, ਹਰ ਥੀਏਟਰ 'ਚ ਮਸਜਿਦ ਹੈ, ਨਮਾਜ਼ ਹੁੰਦੀ ਹੈ, ਬਕਾਇਦਾ ਇੰਟਰਵਲ ਤੇ ਤਬਲੀਗ ਵੀ ਹੁੰਦੀ ਹੈ। ਜੀ ਬਿਲਕੁਲ ਹਰ ਥੀਏਟਰ ਤੇ ਤਬਲੀਗ ਹੁੰਦੀ ਹੈ। ਇਹ ਸਭ ਤੋਂ ਪਹਿਲਾਂ ਲਾਹੌਰੋਂ ਸ਼ੁਰੂ ਹੋਈ ਸੀ। ਲਾਹੌਰ ਤੋਂ ਜੀ ਹੈ ਲਾਹੌਰ ਮਸਜਿਦ ਹੈ ਔਰ ਉਹਨਾਂ ਦੇ ਵਿੱਚੋਂ ਹਾਫਿਜ਼ ਕੁਰਾਨ ਕਈ ਲੋਕ ਹੋਏ ਨੇ ਮਾਸ਼ਾਅੱਲਾ ਆਰਟਿਸਟਾਂ ਚੋਂ, ਫਿਰ ਕਈ ਲੋਕਾਂ ਨੂੰ ਅੱਲਾ ਨੇ ਹੱਜ ਦੀ ਸਾਦਤ ਬਖਸ਼ੀ। ਬੇਸ਼ੱਕ ਠੀਕ ਹੈ ਜੀ, ਇਹਦਾ ਸਿਰਾ ਮੌਲਾਨਾ ਜਵਾਦ ਵਸੀਮ ਸਾਹਿਬ ਦੇ ਸਿਰ ਜਾਂਦਾ ਹੈ। ਬਿਲਕੁਲ ਉਹ ਬੜੇ ਲੋਕਾਂ ਨੂੰ ਹੱਜ ਤੇ ਵੀ ਲੈ ਗਏ ਨੇ। ਫਿਰ ਸਾਡੀ ਫੀਲਡ ਦੀਆਂ ਕਈ ਬੱਚੀਆਂ ਨੇ ਇਹ ਫੀਲਡ ਛੱਡ ਕੇ ਜਿਹੜੀਆਂ ਆਪਣੇ ਘਰਾਂ 'ਚ ਇੱਜ਼ਤ ਆਬਰੂ ਨੂੰ ਬੈਠੀਆਂ ਨੇ, ਇਹ ਵੀ ਉਹ ਇਸੇ ਕੰਮ ਦਾ ਹਿੱਸਾ ਹੈ। ਉਹਨਾਂ ਨੂੰ ਉੱਥੇ ਜਾ ਕੇ ਤਬਲੀਗ ਕੀਤੀ ਤੇ ਉਹ ਖਵਾਤੀਨ ਆਪਣੇ ਆਪਣੇ ਘਰਾਂ 'ਚ ਅੱਜ ਇੱਜ਼ਤ ਆਬਰੂ ਨੂੰ ਬੈਠੀਆਂ ਆਪਣੇ ਘਰ ਵਸਾ ਲੈਣ ਨੂੰ। ਬਿਲਕੁਲ ਸਹੀ ਕਹਿ ਰਹੇ ਹੋ। ਠੀਕ ਹੈ ਜੀ, ਔਰਤ ਜਿੱਡੀ ਮਰਜ਼ੀ ਵੱਡੀ ਹੀਰੋਇਨ ਹੋ ਜੇ, ਅਸਲ ਹੀਰੋਇਨ ਉਹ ਹੀ ਹੁੰਦੀ ਹੈ ਜਿਹੜੀ ਆਪਣੇ ਘਰ ਬੈਠੀ। ਵਾਹ ਠੀਕ ਹੈ ਨਾ, ਉਹਨਾਂ ਨੂੰ ਅਸਲ ਹੀਰੋਇਨ ਬਣਾਤਾ ਹੈ। ਉਹ ਆਪਣੇ ਘਰਾਂ 'ਚ ਸ਼ਾਦੀ ਕਰਕੇ ਬੈਠੀਆਂ ਨੇ, ਅੱਲਾ ਦੇ ਘਰ ਵੇਖ ਲੈਂਦੇ, ਅੱਲਾ ਉਹਨਾਂ ਨੂੰ ਸਲਾਮਤ ਰੱਖੇ। ਤੇ ਕਹਿਣ ਦਾ ਮਤਲਬ ਹੈ ਕਿ ਮਜ਼ਹਬੀ ਸਾਰੇ ਮਜ਼ਹਬੀ ਹੁੰਦੇ ਨੇ। ਅੱਛਾ ਜੀ, ਗੱਲ ਹੋ ਰਹੀ ਸੀ ਕਿ ਤੁਸੀਂ ਸੁਹੇਲ ਸਾਹਿਬ ਕੀ ਕਹਿ ਰਹੇ ਸੀ? ਅਸਲ ਦੇ ਵਿੱਚ ਮੈਂ ਕਹਿ ਰਿਹਾ ਸੀ ਕਿ ਮੈਂ ਜਦੋਂ ਵੱਡਿਆਂ ਦਾ ਡਰਾਮਾ, ਤੁਹਾਡੇ ਵਰਗੇ ਲੋਕਾਂ ਦਾ, ਜੀਨੀਅਸ ਲੋਕਾਂ ਦਾ ਡਰਾਮਾ ਦੇਖਦਾ ਸੀ ਨਾ ਟੈਲੀਵਿਜ਼ਨ ਦੇ ਵਿੱਚ, ਮੈਂ ਤੁਹਾਡੇ 'ਚੋਂ ਦੇਖ ਕੇ ਕੰਮ ਅਡਾਪਟ ਕਰਦਾ ਹਾਂ। ਮੈਂ ਸ਼ਾਗਿਰਦ ਆਬਿਦ ਖਾਨ ਸਾਹਿਬ ਦਾ, ਠੀਕ ਹੈ, ਔਰ ਮੈਂ ਬੱਬੂ ਸਾਹਿਬ ਦੀ ਵੇਰੀਏਸ਼ਨ ਅਡੈਪਟ ਕੀਤੀ। ਠੀਕ ਹੈ ਜੀ, ਕਿ ਜਿਵੇਂ ਟਾਈਮਿੰਗ ਉਹਨਾਂ ਦੀ ਕਿਉਂ ਹੈ ਕਿ ਨਹੀਂ, ਠੀਕ ਹੈ। ਔਰ ਐਕਸ਼ਨ ਮਸਤਾਨਾ ਸਾਹਿਬ ਦਾ ਵਿੱਚ ਵੀ ਆਉਂਦਾ, ਔਰ ਤਾਰ ਜਵੇਦ ਸਾਹਿਬ ਅੱਲਾ ਏਜੰਸੀ ਕਰੇ, ਉਹਨਾਂ ਦੀ ਵੇਰੀਏਸ਼ਨ ਲਿਆਂਦੀ ਗੱਲ ਗੁਫ਼ਤਗੂ ਦੇ ਦਰਮਿਆਨ। ਮਸਲਾ ਜਿਵੇਂ ਮੈਂ ਗੱਲ ਕਰਨਾ ਕਿ ਉਹ ਕਿਸੇ ਬਿਲਕੁਲ ਜੋਹੋ ਜਲਾਲ ਪਾਉਣ ਵਾਲੇ ਦੇ ਬੱਚਿਆ, ਯਾਨੀ ਕਿ ਉਸ ਗੱਲ ਦਾ ਅੱਛੇ ਤਰੀਕੇ ਨਾਲ ਉਹਨੂੰ ਡਿਲੀਵਰ ਕਰਨਾ। ਤੇ ਉਹ ਮੈਨੂੰ ਇਹ ਲੋਕ ਵੱਡੇ ਜਿਹੜੇ ਸਨ ਮੇਰੇ ਅੰਦਰ। ਠੀਕ ਹੈ। ਸੁਹੇਲ ਅਹਿਮਦ ਸਾਹਿਬ ਦਾ ਤੇ ਅਸੀਂ ਅਦਬੀ ਸਾਰਿਆਂ ਨੇ ਕੀਤਾ, ਲੇਕਿਨ ਅਸੀਂ ਡਰਦੇ ਨਹੀਂ ਉਹਨਾਂ ਕੋਲ ਕਦੀ ਹੋਏ। ਲੇਕਿਨ ਜਿੰਨੇ ਇੱਕ ਦੋ ਸੁਹੇਲ ਸਾਹਿਬ ਨਾਲ ਕੀਤਾ, ਉਹਨਾਂ ਨੇ ਬੜਾ ਅੱਛਾ ਸਾਨੂੰ ਟ੍ਰੀਟ ਕੀਤਾ। ਉਹਨਾਂ ਸਾਨੂੰ ਕਿਹਾ ਕਿ ਗੰਦਾ ਕੰਮ ਨਾ ਕਰੋ, ਅੱਛਾ ਕੰਮ ਕਰੋ, ਉਹਦੇ 'ਚ ਇੱਜ਼ਤ ਹੈ। ਤੇ ਇਨਫੈਕਟ ਇਹੋ ਹੀ ਅਰਜ਼ ਕਰਨਾ ਚਾਹਾਂਗਾ ਕਿ ਥੋੜਾ ਜਿਹਾ ਪਹਿਚਾਣ ਕਿੱਥੋਂ ਹੁੰਦੀ ਹੈ? ਪਿਛਲਿਆਂ ਤੋਂ। ਜੀ ਤੁਹਾਡੇ ਖਾਨਵਾਦੇ 'ਚ ਕੌਣ? ਸਾਡੇ ਖਾਨਵਾਦੇ 'ਚ ਇੱਥੋਂ ਜਿਹੜੇ ਆਉਣਗੇ ਉਹ ਫਖਰੀ ਅਹਿਮਦ ਸਾਹਿਬ ਆਉਣਗੇ, ਮਸੂਦ ਅਖਤਰ ਸਾਹਿਬ ਆਉਣਗੇ, ਠੀਕ ਹੈ ਜੀ, ਸੁਹੇਲ ਅਹਿਮਦ ਸਾਹਿਬ ਆਉਣਗੇ, ਅੱਲਾ ਜਨ ਸੇ ਕਰੇ, ਅਮਾਨੁੱਲਾ ਸਾਹਿਬ, ਮਸਤਾਨਾ ਸਾਹਿਬ ਆਉਣਗੇ, ਅਮਾਨੁੱਲਾ ਸਾਹਿਬ ਆਉਣਗੇ, ਠੀਕ ਹੈ ਜੀ, ਬੱਬੂ ਸਾਹਿਬ ਆਉਣਗੇ। ਠੀਕ ਹੈ ਜੀ, ਇਹ ਜਦੋਂ ਉਹਨਾਂ ਨੇ ਗੰਦਾ ਕੰਮ ਨਹੀਂ ਕੀਤੇ, ਭੈੜੀ ਹਰਕਤ ਨਹੀਂ ਕੀਤੀ, ਤੇ ਅੱਗੋਂ ਜਦੋਂ ਤੁਸੀਂ ਇਹ ਕੰਮ ਕਰੋਗੇ ਤੇ ਉਹ ਕਹਿਣਗੇ ਯਾਰ ਗੁਜਰਾਂ ਦੇ ਪਿਛਲੇ ਆਰਟਿਸਟ ਕਿਤਨੇ ਅੱਛੇ ਸਨ, ਅਗਲੇ ਜਿਹੜੇ ਨੇ ਉਹ ਅੱਛਾ ਨਹੀਂ ਕਰ ਰਹੇ। ਤੇ ਕੋਸ਼ਿਸ਼ ਕਰੋ ਕਿ ਅਸੀਂ ਅੱਛਾ ਕੰਮ ਕਰੀਏ ਔਰ ਉਹਨਾਂ ਨੂੰ ਵੀ ਸ਼ਰਮਿੰਦਗੀ ਨਾ ਹੋਵੇ ਸੁਣ ਕੇ। ਹਾਂਜੀ ਅਲਹਮਦੁਲਿਲਾ, ਅੱਛੀ ਇਤਲਾਹ ਜਾਏਗੀ ਤਾਂ ਉਹਨਾਂ ਦਾ ਸੀਨਾ ਚੌੜਾ ਰਹੇਗਾ। ਯਾਰ ਸਾਡੇ ਗੁਜਰਾਂ ਵਾਲੇ ਨੇ ਵੀ ਉਹਨਾਂ ਨੇ ਅੱਛੇ ਕੰਮ ਕਰਨਾ ਸੀ। ਠੀਕ ਹੈ ਜੀ, ਇਹ ਤਾਂ ਗੱਲਾਂ ਹੋ ਗਈਆਂ। ਇਹ ਜਿਹੜਾ ਤੁਸੀਂ ਜੰਮ ਮਾਰਦੇ ਹੋ ਡਰਾਮੇ ਵਿੱਚ, ਜੀ, ਤੇ ਉਹ ਜਦੋਂ ਤੁਸੀਂ ਜੰਮ ਮਾਰਦੇ ਹੋ ਵਿੱਚੋਂ ਕਈ ਬੰਦੇ ਕਹਿੰਦੇ ਨੇ ਯਾਰ ਪਹਿਲੇ ਚੋਰ ਹੁੰਦਾ ਸੀ। ਨਹੀਂ ਤੁਹਾਨੂੰ ਕਿਹਨੇ ਕਿਹਾ? ਤੇ ਐਡਾ ਜੰਮ ਕਿੱਥੋਂ ਸਿੱਖ ਲਿਆ ਤੁਸੀਂ? ਹੱਦ ਹੋ ਗਈ ਤੁਹਾਡੇ ਲਈ ਸਰਦਾਰ ਸਾਹਿਬ। ਫਨਕਾਰ ਚੋਰ ਹੀ ਨਹੀਂ ਹੋ ਸਕਦਾ, ਉਹ ਕੰਮ ਦਾ ਚੋਰ ਹੋ ਸਕਦਾ ਹੈ। ਉਹ ਕੰਮ ਦਾ ਚੋਰ ਸਾਹਿਬ ਇਸ ਪਾਸੇ ਆਇਆ ਨਾ। ਅਸਲ ਦੇ ਵਿੱਚ ਲਾਂਡਰੀ ਦੀ ਦੁਕਾਨ ਸੀ ਤੂੰ ਚਲਾਈ ਜਾਂਦਾ? ਹਾਂਜੀ ਅੱਛਾ, ਲਾਂਡਰੀ ਦੀ ਦੁਕਾਨ ਵੀ ਆਪਣੀ ਸੀ? ਜੀ ਹਾਂਜੀ ਬਿਲਕੁਲ। ਔਰ ਇੱਕ ਮੈਂ ਨਾ ਸੀਨ ਚੱਲਿਆ ਨਾ ਜੀ ਕਿ ਘਰ ਦੇ ਵਿੱਚ ਉਹਨੇ ਕਿਹਾ ਜੀ ਤੁਸੀਂ ਦਾੜੀ ਰੱਖ ਲਓ। ਅੱਛਾ, ਮੈਂ ਚਲਾ ਗਿਆ, ਮੈਂ ਉੱਥੇ ਜਾ ਕੇ ਦਾੜੀ ਰੱਖ ਲਈ, ਉੱਥੇ ਜਾ ਕੇ ਟ੍ਰੇਨਿੰਗ ਸ਼ੇਰਿੰਗ ਕੀਤੀ। ਅੱਛਾ, 3 ਮਾਹ 6 ਮਾਹ ਦਾੜੀ ਰੱਖੀ। ਉਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਨੂੰ ਇੱਥੇ ਰੌਸ਼ਨੀ ਥੀਏਟਰ ਦੇ ਵਿੱਚ ਸਮਝਾਉਣ ਆਇਆ ਕਿ ਯਾਰ ਤੁਸੀਂ ਵੀ ਨਮਾਜ਼ ਪੜ੍ਹ ਜਾਓ, ਛੱਡ ਦਿਓ, ਇਹ ਕੰਮ ਅੱਛਾ ਨਹੀਂ ਹੈਗਾ ਔਰ ਇਹ ਤੁਸੀਂ ਬਿਹਤਰੀ ਤਰਫ ਆਓ। ਠੀਕ ਹੈ। ਉਹ ਮੈਂ ਉਹਨਾਂ ਨੂੰ ਯਕੀਨ ਕਰੋ ਸਮਝਾਉਣ ਆਏ ਅਜੇ, ਤੇ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ, ਉਹਨਾਂ ਮੈਨੂੰ ਕਾਫੀ ਸਮਝਾਇਆ। ਠੀਕ ਹੈ ਜੀ, ਯਾਨੀ ਕਿ ਕਾਮਯਾਬ ਫਿਰ ਇਹ ਹੋਏ ਨੇ? ਕਾਮਯਾਬ ਇਹ ਹੋਏ ਨੇ, ਔਰ ਮੈਂ ਨਾਲ ਦੂਜੇ ਕੰਮ ਦੇ ਵਿੱਚ ਵੀ ਕਾਮਯਾਬ ਹੋਇਆ।
ਕਿ ਨਾਲ ਦੂਸਰਾ ਮਨਸਬ ਵੀ ਨਹੀਂ ਛੱਡੀਦਾ। ਜਿਸ ਤਰ੍ਹਾਂ ਤੁਸੀਂ ਭਾਈ ਸਾਹਿਬ ਅੱਲਾਹ ਪਾਕ ਤੁਹਾਨੂੰ ਹੋਰ ਮਜ਼ੀਦ ਹਾਜ ਕਰਾਏ, ਜਿਹੜੀ ਨਾਲ ਨਾਲ ਦੇਣ ਦਾ ਵੀ ਨਾਲ ਦੁਨਿਆਵੀ ਕੰਮ ਦੇ ਵਿੱਚ ਵੀ ਜ਼ਰੂਰੀ ਮਾਫੀ ਨਾਲ ਮਾਫੀ ਵੀ ਨਮਾਜ਼ ਪੜ੍ਹਨੀ ਚਾਹੀਦੀ, ਕੋਈ ਆਸਾਨ ਨਹੀਂ ਗਾ। ਤੇ ਅੱਲਾਹ ਨਾਲ ਤੁਸੀਂ ਸਜਦਾ ਕਰਦੇ ਰਹੋ, ਹਾਜ਼ਰੀ ਲਵਾਉਂਦੇ ਰਹੋ ਤੇ ਅੱਲਾਹ ਮਾਫ ਕਰਨ ਵਾਲਾ, ਠੀਕ ਹੈ ਨਾ ਜੀ। ਤੇ ਬਾਕੀ ਕੰਮ ਕੋਈ ਬੁਰਾ ਨਹੀਂ ਗਾ। ਤੁਹਾਡੀ ਟਿਕਟ ਇਸ ਵੇਲੇ ਥੀਏਟਰ ਦੀ ਕੋਈ 5000 ਕਿਸੇ ਜਗ੍ਹਾ ਤੇ 3000 ਕਿਸੇ 2000 ਟਿਕਟ ਹੈ। ਤੁਸੀਂ ਲੋਕਾਂ ਨੂੰ ਖੁਸ਼ ਕਰ ਰਹੇ, ਅੱਲਾਹ ਨੇ ਉਹਨੂੰ ਉਹ ਖੁਸ਼ਨਸੀਬ ਆਦਮੀ ਜਿਹਦੇ ਵੇਖ ਕੇ ਕਿਸੇ ਦੇ ਚਿਹਰੇ ਤੇ ਖੁਸ਼ੀ ਆ ਜਾਏ, ਮੁਸਕਰਾਹਟ ਆ ਜਾਏ, ਸਮਾਈਲ ਆ ਜਾਏ। ਜੀ ਜੀ ਸਰਦਾਰ ਸਾਹਿਬ ਨੇ ਜਿਹਦੇ ਵੇਖ ਕੇ ਬੰਦੇ ਕੰਨਾਂ ਪਿੱਛੇ ਨੂੰ ਕੱਲਾ ਪੈਨ ਦਰਵਾਜ਼ੇ ਬੰਦ ਕਰ ਲੈਣਗੇ, ਮੂੰਹ ਤੇ ਕੱਪੜਾ ਲੈ ਲੈਣਗੇ, ਯਾਰ ਇਹ ਲਾਵੇ ਦੇ ਉਹ ਚੰਗਾ ਜਾਂ ਹਸਾਨ ਵਾਲਾ ਚੰਗਾ, ਆਸਾਨ ਵਾਲਾ ਠੀਕ ਹੈ ਨਾ। ਰੋਹਾਨੀ ਤੇ ਤੁਸੀਂ ਦੁਨੀਆ ਪਈ ਖਬਰਨਾਮਾ ਸੁਣਨ ਤੋਂ ਰੋਣਾ ਪੈਣਾ, ਠੀਕ ਹੈ ਨਾ ਜੀ। ਤੇ ਸ਼ਾਦੀ ਮਾਸ਼ਾਅੱਲਾ ਫੈਮਿਲੀ ਚ ਕੀਤੀ? हाँ जी, शादी मेरी फैमिली से हुई है बच्चे और 5 बच्चे हैं। हैं? हाँ जी हाँ जी, एक बड़ा बेटा है 22 साल का, और शादी करनी है S12 रबी अव्वल। अच्छा जी। और ਉਹਦੇ 'ਚ ਇਹ ਵੇਖੇ ਉਹਦੇ 'ਚ ਸ਼ਾਦੀ ਦਾ ਇੱਕ ਮੈਂ ਇੱਕ ਜ਼ੇਨ ਦੇ 'ਚ ਮੇਰੇ ਦੇ ਸੋਚ ਸੀ ਜਿਹੜੀ ਮੈਂ ਚਾਹ ਰਿਹਾ ਸੀ ਕਿ ਮੈਂ ਅਗਰ ਅੱਲਾ ਨੇ ਮੈਨੂੰ ਇਹ ਸੋਚ ਦਿੱਤੀ ਤਾਂ ਮੈਂ ਉਹ ਕਰਾਂਗਾ, ਜਿਹੜਾ ਕਿ ਅੱਜ ਤੱਕ ਜਿਹੜੇ ਚੱਲ ਰਿਹਾ ਕਿ ਜਹੇਜ਼ ਇੱਕ ਲਾਨਤ ਹੈ, ਜੋ ਕਿ ਇੱਕ ਗਰੀਬ ਜਾਂ ਮਾੜਾ ਗੁਰਬਾ ਜਿੰਨੇ ਵੀ ਨੇ ਉਹਨਾਂ ਨੂੰ ਦਰਸ ਵੀ ਦਿੱਤਾ ਜਾਂਦਾ ਕਿ ਉਹਨਾਂ ਦੀ ਮਦਦ ਕਰੋ। ਔਰ ਮੈਂ ਜਿੱਥੇ ਬੇਟੇ ਦੀ ਸ਼ਾਦੀ ਕਰ ਰਹੇ ਹਾਂ, ਮੇਰਾ ਮੁਤਾਬ ਵੀ ਬਣਾਇਆ ਸੀ, ਮੈਂ ਕਿਹਾ ਜੀ ਸਿਰਫ ਤੁਸੀਂ ਘਰ ਇੱਕ ਜੋੜਾ ਪਾਣਾ ਔਰ ਉਸ ਤੋਂ ਇਲਾਵਾ ਜਿੰਨੀ ਜ਼ਰੂਰੀ ਹੈ ਗੋਲਡ ਦੀ ਹੋਵੇ ਉਹ ਮੈਂ ਮੇਰੇ ਘਰ ਆਉਣਾ ਹੈ, ਹਰ ਚੀਜ਼ ਨੂੰ ਮੈਂ ਦੇਣੀ ਹੈ, ਮੇਰੀ ਧੀ ਹੋਣੀ ਹੈ। ਔਰ ਮੈਂ ਇੱਕ ਜਿਹੜਾ ਹੁੰਦਾ ਨਾ ਇੱਕ ਕੋਈ ਘਰ ਦੀ ਚੀਜ਼ ਜਿਹੜੀ ਹੈ ਉਹ ਨਹੀਂ ਲੈਣੀ, ਜਹੇਜ਼ ਨਹੀਂ ਲੈਣਾ, ਤਾਂ ਕਿ ਇਹ ਕੱਲ੍ਹ ਨੂੰ ਅਸੀਂ ਵੀ ਅਗਰ ਆਪਣੀਆਂ ਬੇਟੀਆਂ ਦੀ ਸ਼ਾਦੀ ਕਰੀਏ ਤੇ ਕੁਝ ਅੱਲਾਹ ਤਾਲਾ ਇਸ ਤਰ੍ਹਾਂ ਦੇ ਜੀਵ ਵੀ ਇਨਸਾਨ ਨੂੰ ਹਾਲਾਤ ਦਾ ਕੋਈ ਪਤਾ ਨਹੀਂ ਦਿੰਦਾ। ਬਿਲਕੁਲ ਸਹੀ। ਇਹ ਦੁਨੀਆ ਅੱਜ ਬਾਦਸ਼ਾਹ ਹੋ ਰਹੀ ਕੱਲ੍ਹ ਹੋ ਰਹੀ, ਬਿਲਕੁਲ ਸਹੀ। ਤੇ ਸਾਨੂੰ ਸੋਚ ਅੱਛੀ ਰੱਖਣੀ ਚਾਹੀਦੀ। ਔਰ ਮੈਂ ਇਹ ਇੱਕ ਰੀਤ ਤੋੜਨਾ ਚਾਹ ਰਿਹਾ ਔਰ ਇਨਸ਼ਾਅੱਲਾ ਇਹ ਤੋੜ ਦੇਣੀ ਹੈ ਕਿ ਬਗੈਰ ਜੇਜ਼ ਤੋਂ ਆਪਣੀ ਜਿਹੜੀ ਨੂੰਹ ਹੈ ਜਿਹੜੀ ਉਹ ਅਸੀਂ ਕਰ ਲਿਆਵਾਂਗੇ। ਅੱਲਾਹ ਤੁਹਾਨੂੰ ਇਹਦਾ ਅਜਰ ਦੇਵੇ, ਕਿਉਂਕਿ ਨੌ ਜਿਹੜੀ ਹੁੰਦੀ ਹੈ ਨੌ ਨਹੀਂ ਹੁੰਦੀ, ਉਹ ਧੀ ਹੁੰਦੀ। ਬਿਲਕੁਲ ਉਹਨੇ ਆਪਣਾ ਘਰ ਛੱਡ ਕੇ ਜਦੋਂ ਤੁਹਾਡੇ ਘਰ ਆਏ ਨਾ, ਅੱਗੋਂ ਨੌ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਮੈਂ ਇਹਨੂੰ ਸਹੁਰਾ ਜਾਂ ਸੱਸ ਨਾ ਸਮਝਾਂ, ਮੈਂ ਇਹਨੂੰ ਪਿਓ ਸਮਝਾਂ, ਉਹਨੂੰ ਮਾਂ ਸਮਝਾਂ, ਠੀਕ ਹੈ। ਇਹ ਬਹੁਤ ਅੱਛੀ ਗੱਲ ਹੈ। ਕਿਉਂ ਬੋਝ ਪਾਉਣਾ ਹੈ? ਲੱਖਾਂ ਧੀਆਂ ਇਸ ਤਰ੍ਹਾਂ ਆਪਣੇ ਆਪਣੇ ਘਰਾਂ 'ਚ ਬੈਠੀਆਂ ਨੇ, ਆਪਣੇ ਦਰਵਾਜ਼ਿਆਂ 'ਤੇ ਬੈਠੀਆਂ ਨੇ। ਜੋ ਜੀ ਤੁਹਾਡੀ ਸੋਚ ਹੈ ਅੱਲਾਹ ਕਰੇ ਕੁਲ ਕਾਇਨਾਤ ਦੀ ਇਹ ਸੋਚ ਹੋ ਜੇ ਤੇ ਮੇਰਾ ਖਿਆਲ ਕੋਈ ਧੀ ਆਪਣੇ ਦਰਵਾਜ਼ੇ 'ਤੇ ਨਹੀਂ ਬੈਠੀ ਰਹੇਗੀ, ਆਪਣੇ ਘਰ ਆ ਜਾਏਗੀ। ਅੱਛਾ ਜੀ ਗੋਸ਼ੀ ਸਾਹਿਬ, ਇਹ ਤੇ ਅੱਛਾ ਤੁਹਾਨੂੰ ਮੈਂ ਇੱਕ ਵਾਕਿਆ ਸੁਣਾਵਾਂ। ਮੈਂ ਫਸਟ ਸਟਾਰਟ ਆਇਆ ਤੇ ਉੱਥੇ ਸਟਾਰਟ ਹੀ ਤੇ ਮੈਂ ਕਿਹਾ ਫਨਕਾਰ ਬਣਨਾ, ਸਟਰਗਲ ਜਾਰੀ ਸੀ। ਆਪ ਖਾਨ ਸਾਹਿਬ ਦੇ ਸ਼ਗਿਰਦਾਂ ਤੇ ਆਉਣਾ ਜਾਣਾ, ਉਦੋਂ ਤੁਹਾਡੇ ਤੁਸੀਂ ਆਉਂਦੇ ਸੋ ਰਾਕਸੀ ਦੇ ਇੱਥੇ, ਤੁਸੀਂ ਅਸ਼ਰਫ ਰਾਈ ਸਾਹਿਬ, ਸੁਹੇਲ ਅਹਿਮਦ ਸਾਹਿਬ, ਬਾਬਰ ਖਾਨ ਸਾਹਿਬ, ਫਕਰੀ ਅਹਿਮਦ ਸਾਹਿਬ, ਜ਼ੁਲਕਰਨੈਨ ਸਾਹਿਬ, ਫਿਰਦੌਸ ਜਮਾਲ ਸਾਹਿਬ, ਵਸੀਮ ਅਬਾਦ ਸਾਹਿਬ, ਸਾਰੇ ਟੋਟਲ। ਔਰ ਮੈਨੂੰ ਇੰਨਾ ਰਸ਼ ਹੁੰਦਾ ਸੀ ਤੁਹਾਨੂੰ ਵੇਖਣਾ, ਕਿਉਂਕਿ ਤੁਸੀਂ ਹਮੇਸ਼ਾ ਹੀ ਸਾਫ਼ ਔਰ ਫੈਮਿਲੀ ਕੰਮ ਕੀਤਾ ਹੈ। ਔਰ ਅੱਲਾਹ ਤਾਲਾ ਤੁਹਾਨੂੰ ਹੋਰ ਇੱਜ਼ਤ ਦੇਵੇ ਕਿ ਮੈਂ ਵੇਖ ਕੇ ਬੜਾ ਇੱਕ ਪੁਰਨਮ ਔਰ ਖੁਸ਼ ਵੀ ਹੁੰਦਾ। ਪੁਰਨਮ ਇਸ ਵਾਸਤੇ ਕਿ ਅੱਲਾਹ ਸ਼ੁਕਰ ਕਿ ਇਸ ਤਰ੍ਹਾਂ ਦੇ ਬੰਦੇ ਵੀ ਹੈ ਨਹੀਂ ਅਸੀਂ ਗੱਲ ਕਰਨੇ, ਜਿਹਦੇ ਦੀ ਵਜ੍ਹਾ ਤੋਂ ਮੈਂ ਵੀ ਪਿਛਲੇ ਲਾਕਡਾਊਨ ਹੋਇਆ ਤੇ ਮੈਂ ਇਹ ਵੀ ਬੱਚਿਆਂ ਨੂੰ ਕਹਿੰਦਾ ਕਿ ਮੈਂ ਕਿਹਾ ਜੀ ਗੰਦੀ ਗੱਲ ਮੈਂ ਨਹੀਂ ਕਰਨੀ ਅਲਹਮਦੁਲਿਲਾ, ਔਰ ਨਾ ਮੈਂ ਕਰ ਰਿਹਾ। ਇਹ ਲਾਕਡਾਊਨ 'ਚ ਮਾਫੀ ਮੰਗੀ ਤੁਸੀਂ? ਜੀ ਬਿਲਕੁਲ। ਅੱਲਾਹ ਤਾਲਾ ਜਦੋਂ ਹਦਾਇਤ ਦੇ ਦੇਵੇ ਆਪਣੀ ਜ਼ਿੰਦਗੀ 'ਚ ਮਾਫੀ ਮੰਗ ਲਓ, ਅੱਲਾਹ ਮਾਫ ਕਰਨ ਵਾਲਾ ਹੈ। ਦੇਖੋ ਅੱਲਾਹ ਦਾ ਕਰਮ ਹੈ, ਕਰੋਨਾ ਚਲਾ ਗਿਆ ਹੈ। ਹਾਂਜੀ। ਤੇ ਜੇ ਤੁਸੀਂ ਦਿਲੋਂ ਮਾਫੀ ਮੰਗੀ ਤਾਂ ਅੱਲਾਹ ਮਾਫੀ ਦੇਗਾ, ਤੇ ਜੇ ਦਿਲੋਂ ਨਹੀਂ ਮੰਗੀ ਤੇ ਡੈਂਗੀ ਆ ਰਿਹਾ ਜੀ, ਤੇ ਡੈਂਗੀ ਤੁਹਾਡੇ ਤੋਂ ਤਗੜਾ ਜੀ। ਹਾਂ ਦੇਖੋ ਇਹ ਦੇਖ ਲਓ, ਮਾਫੀ ਦਿਲੋਂ ਮੰਗੋ। ਡੈਂਗੀ ਕੀੜੇ ਦੀ ਕਰਿਆਨੇ ਦੀ ਦੁਕਾਨ ਪਾ ਕੇ ਬੈਠਾ ਉਹ ਤਗੜਾ ਮੇਰੇ ਤੋਂ। ਅੱਛਾ ਜੀ। ਔਰ ਮੈਂ ਤੁਹਾਨੂੰ ਵਾਕਿਆ ਸੁਣਾਵਾਂ ਕਿ ਮੈਂ ਸਟਰਗਲ ਦੇ ਵਿੱਚ ਗਿਆ ਤੇ ਉੱਥੇ ਆਪ ਲੋਹਾਰ ਸਾਹਿਬ ਦਾ ਸ਼ੋਅ ਦੱਸਕੇ ਤੇ ਪੈਲੀਆਂ 'ਚ ਬੰਦੇ ਉਦੋਂ ਬੈਠੇ, ਅੱਜ ਤੋਂ 28-29 ਸਾਲ ਪਹਿਲਾਂ ਪੈਲੀਆਂ 'ਚ ਬੰਦੇ ਬੈਠੇ, 2-2.5 ਹਜ਼ਾਰ ਬੰਦਾ ਬੈਠਿਆ ਤੇ ਜਮੀਲ ਫਕੀਰ ਸਾਹਿਬ ਅੱਲਾ ਜਨਸੀ ਕਰੇ ਉਹਨਾਂ ਦੇ ਕੰਪੇਅਰ ਸਨ, ਇਖਲਾਕ ਅਹਿਮਦ ਸਾਹਿਬ ਅੱਲਾ ਜਨਸੀ ਕਰੇ ਗੁਰੂ ਖਾਲਨਾ, ਔਰ ਇਹ ਸੈਟਅਪ ਸੀ। ਉਹਦੇ 'ਚ ਉਹਨਾਂ ਮੈਨੂੰ ਕਿਹਾ ਜੀ ਆਪਣਾ ਇਹ ਜੀ ਇੱਕ ਬੱਚਾ ਹੈ ਨਵਾਂ ਆਇਆ ਗੋਸ਼ੀ ਖਾਨ ਐਟਮ ਕਰਕੇ ਸੁਣਾਏਗਾ। ਉਹ ਮੈਂ ਖੁਸ਼ ਦੀ ਐਟਮ ਕਿ ਉਹ ਟ੍ਰੈਫਿਕ ਦੇ ਵਿੱਚ ਖਲੋਤਾ ਤੇ ਉਹਦਾ ਦੋਸਤ ਹੁੰਦਾ ਕਿ ਮੈਂ ਬਿਮਾਰ ਹੋ ਕੇ ਦਵਾਈ ਲਿਆਵਾਂ, ਤੂੰ ਜ਼ਰਾ ਟ੍ਰੈਫਿਕ ਚਲਾ ਦੇ। ਮੈਂ ਐਟਮ ਹਾਲੇ ਸ਼ੁਰੂ ਕੀਤੀ ਤੇ ਉਧਰੋਂ ਬਾਹਰ ਚੋਂ ਵੱਟਾ ਪੈ ਰਿਹਾ, ਚੱਲ ਓਏ ਮੈਂ ਕਿਹਾ ਮੇਰੀ ਗੱਲ ਤੇ ਸੁਣੋ, ਮੇਰੀ ਗੱਲ ਤੇ ਸੁਣ ਲਓ, ਇਧਰੋਂ ਵੱਟਾ ਪੈ ਰਿਹਾ ਇਧਰੋਂ। ਮੈਂ ਆਪਣੀ ਐਟਮ ਪੂਰੀ ਕੀਤੀ, ਹਾਲੇ ਕਿ ਮੇਰੇ 3 ਕੁ ਵੱਟੇ ਵੱਜੇ ਨੇ, ਵਾਹ ਦੇ ਵੱਜਦੇ ਨਹੀਂ ਜਰਾ ਭੁਰ ਜਾਂਦੇ ਨੇ। ਉਹ ਮੈਂ 3-4 ਵੱਟੇ ਖਾ ਕੇ ਆਪਣੀ ਐਟਮ ਕਰਕੇ ਠੀਠਾਂ ਨੂੰ ਮੈਂ ਥੱਲੇ ਉਤਰਿਆ ਬੜੇ ਗਰਵ ਨਾਲ। ਜਿਹੜੇ ਮੇਰੇ ਦੋਸਤ ਨਾਲ ਗਏ ਉਹਨਾਂ ਵੀ ਮੇਰੇ ਤੇ ਬੜੀ ਲਾਨ ਤਾਨ ਕੀਤੀ। ਮੈਨੂੰ ਇਹ ਚੀਜ਼ ਦਾ ਬੜਾ ਮਜ਼ਾ ਆਇਆ। ਉਹਨੇ ਵੱਟੇ ਤੁਹਾਨੂੰ ਪੈਣੇ ਸੀ ਜੋ ਐਕਚੁਅਲੀ ਤੁਹਾਡੇ ਵਰਗਾ ਖੁਸਰਾ ਹੁੰਦਾ ਨਹੀਂ, ਤੇ ਜੇ ਅੱਲਾਹ ਨਾ ਕਰੇ ਤੁਹਾਡੇ ਵਰਗਾ ਖੁਸਰਾ ਹੋਵੇ ਵੀ ਨਾ, ਉਹਨੂੰ ਫਿਰ ਵੀ ਨਾਲ ਕੋ ਮਿਹਨਤ ਮਜ਼ਦੂਰੀ ਕਰਨੀ ਪੈਂਦੀ। ਹਾਂਜੀ ਬਿਲਕੁਲ ਨਾਲ ਕੰਮ ਕਰਨੇ ਪੈਂਦਾ, ਉਹਦਾ ਖੁਸਰੇ ਹੋਣ ਤੇ ਗੁਜ਼ਾਰਾ ਨਹੀਂ ਚੱਲਦਾ। ਹਾਂਜੀ। ਤੇ ਕੁਝ ਸਭ ਬਸ਼ਲਾ ਆਪਣੇ ਕੰਮ ਤੋਂ ਤੁਸੀਂ ਹਿੰਦੁਸਤਾਨ ਨਹੀਂ ਗਏ, ਇੰਡੀਆ
ਜੀ। ਬੜਾ ਅੱਛਾ ਕੰਮ ਕੀਤਾ ਤੁਹਾਡੇ, ਬੜੇ ਅੱਛੇ ਐਪੀਸੋਡ ਆਏ ਜਿਹੜਾ ਤੁਸੀਂ ਸ਼ੋਅ ਤੇ ਗਏ ਸੋ। ਹਾਂਜੀ। ਨਸੀਬ ਵਿੱਕੀ ਸਾਹਿਬ ਵੀ ਤੁਹਾਡੇ ਨਾਲ ਸਨ, ਬਦਰ ਖਾਨ ਸਾਹਿਬ ਵੀ ਤੁਹਾਡੇ ਨਾਲ ਸਨ, ਜੀ, ਜ਼ਫਰੀ ਖਾਨ ਤੁਸੀਂ ਵੀ ਨਾਲ ਵਾਪਸ ਜ਼ਫਰੀ ਖਾਨ ਸਾਹਿਬ ਵੀ, ਫਿਰ ਤੁਸੀਂ ਵਾਪਸ ਕਿਉਂ ਆਏ? ਸਰ ਉਹ ਕੰਮ ਖਤਮ ਹੋ ਗਿਆ ਸੀ ਨਾ, ਔਰ ਉਹਦੇ 'ਚ ਆ ਕੇ ਇੱਕ ਮੈਂ ਇਹ ਗੱਲ ਸਰਦਾਰ ਸਾਹਿਬ ਕਹਿਣਾ ਚਾਹੁੰਦਾ, ਅਸੀਂ ਤੇ ਤੁਹਾਡੇ ਜੂਨੀਅਰ ਦੇ ਵੀ ਜੂਨੀਅਰ ਆ, ਬਹੁਤ ਜੂਨੀਅਰ ਆ, ਔਰ ਅਸੀਂ ਮੇਰੇ ਵੱਡੇ ਭਰਾ ਹੋ ਤੁਸੀਂ, ਐਵੇਂ ਨਹੀਂ ਕਰਦੇ। ਵੱਡੇ ਭਰਾ ਹੋ, ਮੇਰੀ 125 ਵਾਪਸ ਸਾਲ ਆ, ਵਾਪਸ ਆਉਣ ਦੀ ਕੀ ਵਜ੍ਹਾ? ਵਾਪਸ ਆਣੀ ਰਹਿ ਨਹੀਂ, ਲੇਕਿਨ ਸਾਡਾ ਜਿਹੜਾ ਫਨਕਾਰ ਭਾਵੇਂ ਇੱਕ ਮਾੜਾ ਜਿਹਾ ਵੀ ਜਾਏਗਾ ਨਾ ਇੰਡੀਆ ਦੇ ਵਿੱਚ, ਯਕੀਨ ਕਰੋ ਕਿ ਉਸ ਧਰਤੀ ਤੇ ਉਤਰਦੇ ਨਾ ਜ਼ਫਰੀ ਖਾਨ ਨੂੰ ਕੋਈ ਐਸੀ ਟੈਨਸ਼ਨ ਹੋਈ ਹੈ, ਨਾ ਬਦਰ ਖਾਨ ਨੂੰ। ਤੁਸੀਂ ਵੀ ਗਏ ਮਾਸ਼ਾਅੱਲਾ ਕਰਕੇ ਆਏ ਹੋ, ਸਾਡੇ ਤੋਂ ਵੱਡੇ ਵੀ ਗਏ ਨੇ, ਉਹ ਵੀ ਇੰਨੇ ਕੌਨਫੀਡੈਂਸ ਨਾਲ ਕਰਕੇ ਆਏ ਨੇ। ਉਹ ਜਦੋਂ ਸਾਡੇ ਵਾਰੀ ਆਈ ਤੇ ਅਲਹਮਦੁਲਿਲਾ ਉੱਥੇ ਪਾਕਿਸਤਾਨੀ ਉੱਥੇ ਆਪਣੇ ਕੰਮ ਦਾ ਲੋਹਾ ਬਣਵਾ ਕੇ ਆਇਆ, ਔਰ ਉਹਨਾਂ ਵੀ ਇੱਜ਼ਤ ਕੀਤੀ, ਉਹਨਾਂ ਬਹੁਤ ਇੱਜ਼ਤ ਕੀਤੀ। ਉਹਨਾਂ ਕਿਹਾ ਜੀ ਤੁਹਾਡਾ ਕੰਮ ਦੇਖ ਕੇ, ਉਹ ਵਾਕਈ ਉਹ ਜਿੰਨੇ ਵੀ ਸਨ ਉਹਨਾਂ ਸਾਨੂੰ ਪਾਕਿਸਤਾਨ ਦੀ ਅਸੀਂ ਇੱਜ਼ਤ ਵਧਾ ਕੇ ਆਏ ਹਾਂ, ਇਹ ਅੱਲਾ ਦਾ ਕਰਮ ਹੈ। ਔਰ ਵਾਪਸੀ ਤੁਹਾਨੂੰ ਪਤਾ ਹੈ ਫਿਰ ਜਦੋਂ ਕੰਮ ਖਤਮ ਹੋ ਜਾਂਦਾ ਬੰਦਾ ਆ ਜਾਂਦਾ, ਤੇ ਮੈਂ ਜਰਾ ਪਹਿਲੇ ਆ ਗਿਆ ਸਾਂ। ਤੁਸੀਂ ਜਰਾ ਪਹਿਲੇ ਆ ਗਏ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਜ਼ਫਰੀ ਖਾਨ ਐਸਾ ਤੁਹਾਨੂੰ ਉੱਥੇ ਫਰਕ ਕੀ ਮਹਿਸੂਸ ਹੋਇਆ ਇੰਡੀਆ ਔਰ ਪਾਕਿਸਤਾਨ ਦਾ? ਇਹ ਦੋ ਚੀਜ਼ਾਂ ਮੈਂ ਦੇਖੀਆਂ ਨੇ, ਆਉਣ ਲਈ ਇਸ ਤੋਂ ਵੀ ਕੁਝ ਨਹੀਂ ਦੇਖਿਆ ਮੈਂ। ਠੀਕ ਹੈ। ਇੱਕ ਐਜੂਕੇਸ਼ਨ ਔਰ ਦੂਸਰਾ ਐਟੀਕੇਟਸ। ਅਗਰ ਅਸੀਂ ਐਟੀਕੇਟਸ ਔਰ ਐਜੂਕੇਸ਼ਨ ਸਾਡੇ ਕੋਲ ਹੋਵੇ, ਅਸੀਂ ਕੰਮ ਨਾਲੋਂ ਉਹਨਾਂ ਦੇ ਵਿੱਚੋਂ 1,01,000 ਗੁਣਾ ਵੱਧਦਾ, ਨੋ ਡਾਊਟ। ਮੈਂ ਤੇ ਉੱਥੇ ਵੀ ਕਿਹਾ ਸੀ ਉਹਨਾਂ ਫਨਕਾਰਾਂ ਨੂੰ। ਅੱਛਾ। ਹਰਭਜਨ ਸਿੰਘ ਮੈਨੂੰ ਕਹਿੰਦਾ ਕਿ ਭਾਜੀ ਫਨਕਾਰ ਪਾਕਿਸਤਾਨੀ ਹੋਣ ਤੇ ਜਨਤਾ ਇੰਡੀਆ ਦੀ ਹੋਵੇ ਨਾ, ਤੇ ਪੂਰੀ ਦੁਨੀਆ ਲੁੱਟ ਕੇ ਖਾ ਲਿਓ ਤੁਸੀਂ। ਯਾਨੀ ਉਹ ਉਹਨਾਂ ਦੇ ਮੂੰਹ ਕਹਿੰਦੇ ਯਾਰ ਤੁਹਾਡੀ ਕਾਮੇਡੀ ਦਾ ਭਾਜੀ ਸਾਨੂੰ ਕੋਈ ਏਡਾ ਮਜ਼ਾ ਨਹੀਂ ਹੁੰਦਾ। ਉਹ ਆਖਦੇ ਰਿਐਲਿਟੀ ਦੇ ਪੰਜਾਬੀ ਲੋਕ, ਉਹ ਜਿਹੜੇ ਉਰਦੂ ਦੇ ਅਸੀਂ ਕਰਕੇ ਵੀ ਉਹਨਾਂ ਨੂੰ ਵਿਖਾਇਆ, ਲੇਕਿਨ ਉਹ ਲੋਕ ਇੱਕ ਛੋਟੀ ਜਿਵੇਂ ਤੁਹਾਨੂੰ ਆਮਦ ਹੁੰਦੀ ਹੈ, ਉੱਥੇ ਆਮ ਦੀ ਕੰਮ ਕੋਈ ਨਹੀਂ ਹੈਗਾ। ਉਹ ਜੋ ਸਕ੍ਰਿਪਟ ਲਿਖੇ ਆ ਉਹਨੂੰ ਹੀ ਉਹਨਾਂ ਉਹਦੇ 'ਚ ਡਿਸਪਲਿਨ ਨਾਲ ਕਰਾ ਕੇ, ਹਰ ਚੀਜ਼ ਕੱਲੀ ਕਰਾ ਕੇ, ਤਾਂ ਕਿ ਉਹ ਟੁੱਟਵਾਂ ਕੰਮ ਨਾ ਲੱਗੇ ਤੇ ਸਹੀ ਲੱਗੇ, ਲੋਕਾਂ ਨੂੰ ਇਹ ਪਤਾ ਲੱਗੇ ਕਿ ਬੜੀ ਗੱਲ ਹੈ। ਹਾਲਾਂਕਿ ਸਰਦਾਰ ਸਾਹਿਬ ਕਈ ਡਰਾਮੇ ਤੁਹਾਡੇ ਉਹਨਾਂ ਤੋੜ ਕੇ ਫਿਲਮਾਂ ਬਣਾਈਆਂ। ਬਿਲਕੁਲ ਸਹੀ ਹੈ। ਮੈਨੂੰ ਕੋਈ ਸ਼ਖਸ ਤੱਕ ਨਾ ਪਹਿਲੇ ਜਦੋਂ ਪੰਜਾਬ ਦੀ ਪੰਜਾਬੀ ਫਿਲਮ ਆਉਂਦੀ ਸੀ ਨਾ, ਅੱਜ ਤੋਂ ਕੋਈ 20 ਸਾਲ ਪਹਿਲੇ ਜਾਂ ਥੋੜਾ ਉਸ ਤੋਂ ਅਰਸਾ ਪਹਿਲੇ, ਜੀ ਤੇ ਮੈਂ ਕਹਿੰਦਾ ਯਾਰ ਇਹ ਵਿਚਾਰੇ ਕਿਉਂ ਫਿਲਮ ਬਣਾਉਂਦੇ ਨੇ, ਕਿ ਇਹਨਾਂ ਦੇ ਵੱਸ ਦੀ ਗੱਲ ਨਹੀਂ। ਲੇਕਿਨ ਹੁਣ ਜਿਹੜੀ ਉਹ ਪੰਜਾਬੀ ਫਿਲਮ ਬਣਾ ਰਹੇ ਨੇ, ਹੁਣ ਵੇਖ ਕੇ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਇੰਨੀ ਫਿਲਮ ਕਿਉਂ ਨਹੀਂ ਬਣਾ ਰਹੇ। ਬਿਲਕੁਲ ਠੀਕ ਹੈ। ਇਹ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡਾ ਵੀ ਪੰਜਾਬ ਦਾ ਸਰਕਟ ਇਸ ਵੇਲੇ ਬੰਦ ਪਿਆ, ਔਰ ਸਰਕਟ ਬੰਦ ਹੋਣ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਜਿਹੜੇ ਬੇਰੁਜ਼ਗਾਰ ਨੇ। ਜੀ ਬਿਲਕੁਲ। ਬੜਾ ਸਿਨੇਮਾ ਦੇ ਵਿੱਚ ਉਤਨੇ ਲੋਕ, ਗੇਟਕੀਪਰ ਹੈ, ਕੋਈ ਸਾਈਕਲ ਸਟੈਂਡ ਵਾਲਾ ਹੈ, ਉਹ ਸਿਨੇਮਾਸ ਨਹੀਂ ਚੱਲ ਰਹੇ ਬਾਬਾ ਕਿ ਸਾਡੇ ਇੱਥੇ ਪੰਜਾਬ ਦੀ ਫਿਲਮ ਹੀ ਬਣ ਰਹੀ। ਤੇ ਇਨਸ਼ਾਅੱਲਾ ਤਾਲਾ ਕੋਈ ਨਾ ਕੋਈ ਕੋਸ਼ਿਸ਼ ਕਰੇਗਾ ਪੰਜਾਬ ਦੀ ਫਿਲਮ ਵੀ ਬਣੇਗੀ। ਅੱਛਾ, ਤੁਹਾਨੂੰ ਮੁਲਕ ਆਪਣਾ ਹੀ ਚੰਗਾ ਲੱਗਦਾ, ਪਾਕਿਸਤਾਨ ਜਾਂ ਇੰਡੀਆ ਬਹੁਤ ਅੱਛਾ ਲੱਗਿਆ ਤੁਹਾਨੂੰ? ਦੇਖੋ ਜੀ, ਅਗਰ ਤੇ ਤੁਸੀਂ ਕੋਈ ਵੀ ਮੁਲਕ ਦੇ ਵਿੱਚ ਕੋਈ ਵੀ ਬਿਸ਼ਿੰਦਾ ਜਾਂਦਾ ਤੇ ਫਸਟ ਟਾਈਮ ਤੇ ਉਹ ਦੇਖਦਾ ਹੈ ਕਿ ਮੈਂ ਅਗਰ ਅਬੂ ਜ਼ਬੀ ਗਿਆ ਜਾਂ ਯੂਰਪ ਤੇ ਗਿਆ ਵਾ ਜਾਂ ਕਿਤੇ ਹੋਰ ਮੁਲਕ 'ਚ ਗਿਆ ਵਾ, ਉਹਦੇ ਵਾਸਤੇ ਇੱਕ ਡਿਫਰੈਂਟ ਚੀਜ਼ ਹੁੰਦੀ ਹੈ ਦੇਖਣ ਵਾਸਤੇ। ਅੱਛੇ ਲੋਕ ਨੇ ਉੱਥੋਂ ਦੇ, ਅੱਛਾ ਕੋਆਪਰੇਸ਼ਨ, ਬਹੁਤ ਇੱਜ਼ਤ ਕਰਨ ਵਾਲੇ ਲੋਕ, ਬਹੁਤ ਕੰਮ ਨੂੰ ਪਿਆਰ ਕਰਨ ਵਾਲੇ ਲੋਕ। ਔਰ ਦੇਖੋ ਹਕੂਮਤੀ ਮਾਮਲਾ ਤੇ ਹਰ ਜਗ੍ਹਾ ਤੇ ਹੁੰਦੇ ਨੇ। ਅਗਰ ਸਾਡੇ 'ਚ ਤਸਾਦਮ ਨਾ ਹੋਵੇ, ਅਗਰ ਭਾਰਤ ਤੇ ਪਾਕਿਸਤਾਨ ਅਗਰ ਇਹ ਐਂ ਕਰਕੇ ਇੱਕ ਹੋ ਜਾਣ ਨਾ, ਤਸਾਦਮ ਛੱਡ ਕੇ, ਇਸ਼ਤਿਆਲਗੀਰੀ ਛੱਡ ਕੇ ਆਪਣੀ ਤਰੱਕੀ ਵੱਲ ਤੋਜਾ ਦੇਣ, ਤੇ ਮੇਰਾ ਖਿਆਲ ਹੈ ਏਸ਼ੀਆ 'ਚ ਇਸ ਤੋਂ ਵੱਡੇ ਸੁਪਰ ਪਾਵਰ ਇਹ ਪਾਕਿਸਤਾਨ ਜਾਂ ਹਿੰਦੁਸਤਾਨ ਅਗਰ ਸਿਰ ਜੋੜੇ, ਇਹਨਾਂ ਤੋਂ ਵੱਡੀ ਤਾਕਤ ਹੀ ਕੋਈ ਨਹੀਂ, ਕਿਉਂਕਿ ਦੋਵੇਂ ਜੀਨੀਅਸ ਨੇ। ਲੇਕਿਨ ਇਹ ਅਸਲ ਦੇ ਵਿੱਚ ਥੋੜੇ ਟਕਰਾਓ ਕਰਦੇ ਨੇ। ਉਧਰੋਂ ਜ਼ੁਲਮ ਹੁੰਦਾ ਹੈ ਇੰਡੀਆ ਨੂੰ, ਫਿਰ ਜ਼ਾਹਰ ਹੈ ਅਸੀਂ ਮੁਸਲਮਾਨ, ਅਸੀਂ ਆਪਣੇ ਦੇਸ਼ ਦੇ ਉੱਤੇ ਅਸੀਂ ਕੋਈ ਆਣ ਨਹੀਂ ਦਿਆਂਗੇ, ਆਂਚ ਨਹੀਂ ਆਣ ਦਿਆਂਗੇ, ਅਸੀਂ ਆਪਣੀ ਜਾਨ ਵੀ ਕੁਰਬਾਨ ਕਰ ਦਿਆਂਗੇ। ਅਲਹਮਦੁਲਿਲਾ ਅਸੀਂ ਅੱਛੇ ਹਮਸਾਏ ਹਾਂ, ਔਰ ਅਸੀਂ ਹਮੇਸ਼ਾ ਉਹਨਾਂ ਨੂੰ ਸੁਲ੍ਹਾ ਦੀ ਪੇਸ਼ਕਸ਼ ਕੀਤੀ। ਸਾਡੇ ਬਾਜ਼ੂ ਅੱਜ ਵੀ ਖੁੱਲੇ ਨੇ। ਬਿਸਮਿਲ੍ਲਾ, ਜਦੋਂ ਚਾਹਨ ਆ ਕੇ ਸਾਡੇ ਸੀਨੇ ਨਾਲ ਲੱਗ ਜਾਣ, ਅਸੀਂ ਜੱਫੀ ਪਾਉਣ ਲਈ ਤਿਆਰ ਹਾਂ। ਸਰਦਾਰ ਸਾਹਿਬ ਉਹ ਤੇ ਤਿਆਰ ਨੇ, ਤਿਆਰ ਨੇ ਤੇ ਬਿਸਮਿਲ੍ਲਾ ਅਸੀਂ ਵੀ ਤਿਆਰ ਹਾਂ, ਅਸੀਂ ਕੋਈ ਐਸੀ ਗੱਲ ਤਾਂ ਨਹੀਂ। ਹਾਂਜੀ, ਚਾਚੂ ਮੋਦੀ ਅਗਰ ਮੰਨ ਜਾਣ ਨਾ ਹਲਕੇ ਜਾਏ, ਚਾਚੀ ਮੁੱਦੀ ਨੇ ਨਹੀਂ ਮੰਨਣਾ ਨਾ, ਮੁੱਦੀ ਕਰਕੇ ਮਾਰਨਾ ਪੈਣਾ ਥੋੜਾ ਜਿਹਾ। ਅਰਜ਼ੇ ਵਿੱਚ ਅੱਛਾ ਇਹ ਗੱਲ ਦੱਸੋ, ਇਹ ਗੱਲ ਸੱਚੀ ਹੈ ਕਿ ਚੰਦ ਦਿਨ ਪਹਿਲੇ ਤੁਸੀਂ ਘਰ ਗਏ ਹੋ ਤੇ ਸਾਡੀ ਭਾਬੀ ਨੇ ਤੁਹਾਨੂੰ ਟਿੱਡੀ ਦਲ ਸਮਝ ਕੇ ਤੁਹਾਡੇ ਉੱਤੇ ਦਾਵੜਾ ਰੱਖਦਾ? ਇਹ ਤੁਸੀਂ ਕਹਿ ਰਹੇ ਟਿੱਡੀ ਦਲ ਸਮਝ ਕੇ? ਅੱਛਾ ਜੀ। I am ਇਨਸਾਨ। ਨਹੀਂ, ਇਨਸਾਨ ਤਾਂ ਤੁਸੀਂ ਹੈ, ਉਹ ਅੱਛੇ ਇਨਸਾਨ ਹੋ। ਥੀਏਟਰ ਤੇ ਕੋਈ ਸਭ ਬੜੀ ਮਿਹਰਬਾਨੀ, ਤੁਸੀਂ ਟਾਈਮ ਕੱਢਿਆ। ਤੇ ਇਹ ਹੱਥ ਤੇ ਕੀ ਹੈ? ਇਹ ਸਰ ਇਹ ਰੋਡ ਕ੍ਰਾਸ ਕਰਦੇ ਆ ਨਾ, ਇੱਕ ਚੋਟ ਲੱਗੀ ਸੀ, ਇੱਕ ਰੋਂਗ ਸਾਈਡ ਤੋਂ ਬੰਦਾ ਆ ਰਿਹਾ ਸੀ ਔਰ ਉਹ ਸਾਨੂੰ ਮਾਰ ਕੇ ਚਲਾ ਗਿਆ। ਗੱਡੀ ਲੈ ਕੇ ਪਰਲੇ ਪਾਸੇ ਫਿਰ ਰਿਹਾ, ਮੈਂ ਹੱਥ ਲੈ ਕੇ ਉਰਲੇ ਪਾਸੇ ਫਿਰ ਰਿਹਾ। ਨਹੀਂ, ਗੱਡੀ ਤੇ ਠੀਕ, ਉਹਦਾ ਤਾਂ ਸਟੀਅਰਿੰਗ ਹੁੰਦਾ ਤੇ ਉਹਦਾ ਤੇ ਹੈਂਡਲ ਸੀ, ਜਿਹੜਾ ਵੀ ਹੈਂਡਲਿੰਗ ਖਰਾਬ ਹੋਏ ਹੈ। ਅੱਛਾ, ਨਹੀਂ ਤੇ ਉਹ ਮਤਲਬ ਤੁਸੀਂ ਰੌਂਗ ਸੀ ਜਾਂ ਉਹ ਰੌਂਗ ਸੀ? ਜੀ ਮੈਂ ਰਾਈਟ ਤੇ ਹਾਂ, ਬਿਲਕੁਲ ਇੰਜ ਕ੍ਰਾਸ ਕਰ ਰਿਹਾ ਸਾਂ ਔਰ ਉਹ ਰੌਂਗ ਸਾਈਡ ਤੋਂ ਆ ਰਿਹਾ ਸੀ। ਤੁਹਾਨੂੰ ਪਤਾ ਅੱਜ ਤੁਹਾਨੂੰ ਮੈਂ ਇਹੀ ਪਹਿਲੀ ਗੱਲ ਕੀਤੀ ਸਰਦਾਰ ਸਾਹਿਬ, ਅੱਲਾ ਜਾਣਦਾ, ਮੈਨੂੰ ਲੱਗਾ ਕਿ ਤੁਹਾਡੇ ਇਸ ਹੱਥ ਨਾਲ ਅੱਧੀ ਇੱਟ ਵੱਜੀ।
ਨਹੀਂ ਨਹੀਂ ਅੱਧੀ ਇੱਟ ਭੱਜੀ ਹੈ ਕਿ ਚਲੋ ਦੁਆ ਦਿਓ ਅੱਲਾਹ ਨੂੰ ਅਜਰ ਦੇਵੇ ਔਰ ਹਾਂਜੀ, ਅੱਲਾਹ ਦੇ ਬਿਲਕੁਲ, ਤਰੀਕੇ ਨਾਲ ਲੜਨਾ ਨਹੀਂ ਚਾਹੀਦਾ। ਨਾਜ਼ਰੀਨ, ਸਾਡੇ ਨਾਲ ਗੋਸ਼ੀ ਟੂ ਸਾਹਿਬ ਸਨ। ਹੁਣ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਪਿਆ। ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼।